ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ 6 ਜੂਨ 1984 ਨੂੰ ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੀ ਹਰਿਮੰਦਰ ਸਾਹਿਬ ਅਤੇ 37 ਹੋਰ ਇਤਿਹਾਸਿਕ ਗੁਰਦੁਆਰਿਆਂ ਤੇ ਹਮਲੇ ਦੌਰਾਨ ਭਾਰਤ ਸਰਕਾਰ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਹੋਰ ਯੋਧੇ ਅਤੇ ਹਜ਼ਾਰਾਂ ਬੇਦੋਸ਼ੇ ਸਿੰਘਾਂ ਸਿੰਘਣੀਆਂ ਬੱਚਿਆਂ ਨੂੰ ਸ਼ਹੀਦ ਕੀਤਾ ਸੀ। ਇਨ੍ਹਾਂ ਯੋਧਿਆਂ ਤੇ ਮਾਸੂਮ ਬੱਚਿਆਂ ਦੀ ਯਾਦ ਦੇ ਵਿੱਚ ਸਾਲਾਨਾ ਅਕਾਲ ਤਖਤ ਸਾਹਿਬ ਤੇ ਅਖੰਡ ਪਾਠ ਕਰਵਾਏ ਜਾਂਦੇ ਹਨ। ਅਖੰਡ ਪਾਠ ਤੋਂ ਬਾਅਦ ਵੱਖ-ਵੱਖ ਸਿੱਖ ਜਥੇਬੰਦੀਆਂ ਦਾ ਇਕੱਠ ਵੀ ਹੁੰਦਾ ਹੈ। ਇਸ ਸਾਲ ਵੀ 6 ਜੂਨ ਦੇ ਘੱਲੂਘਾਰੇ ਦੀ ਅਰਦਾਸ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼ਰਧਾ ਪੂਰਵਕ ਸਮੂਹ ਪੰਥਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਸ਼ਾਂਤੀਪੂਰਵਕ ਮਨਾਈ ਗਈ ਅਤੇ ਬਾਅਦ ਦੇ ਵਿੱਚ ਸ਼ਹੀਦਾਂ ਦੀ ਯਾਦਗਾਰ ਵੀ ਮਨਾਈ ਗਈ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਸਮਾਗਮ ਦੇ ਵਿੱਚ ਹਿੱਸਾ ਪਾਉਣ ਅਤੇ ਸ਼ਹੀਦਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਲਈ ਲੋਕ ਬਹੁਤ ਦੂਰ-ਦੂਰ ਤੋਂ ਹਰਿਮੰਦਰ ਸਾਹਿਬ ਪਹੁੰਚੇ ਸਨ। ਇਸ ਸਾਲ ਇਹ ਸਮਾਗਮ ਕਿਵੇਂ ਰਿਹਾ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਵਿੱਚ ਕੀ ਚੈਲੰਜਸ ਹੋਣਗੇ, ਇਸ ਸੰਬੰਧੀ ਅਤੇ ਹੋਰ ਵਿਸ਼ਿਆਂ ਤੇ ਅੱਜ ਅਸੀਂ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਨਾਲ, ਜਿਹੜੇ ਕਿ ਪਟਿਆਲੇ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਜਾਣਨਾ ਚਾਹਾਂਗੇ ਕਿ 31 ਸਾਲਾ ਘੱਲੂਘਾਰੇ ਦੀ ਯਾਦ ਦੇ ਵਿੱਚ ਜਿਹੜਾ ਇਹ ਸਮਾਗਮ ਅਕਾਲ ਤਖਤ ਸਾਹਿਬ ਤੇ ਕੀਤਾ ਗਿਆ, ਸਾਡੇ ਬਾਹਰ ਦੇ ਦਰਸ਼ਕਾਂ ਨੂੰ ਇਸ ਬਾਰੇ ਵੇਰਵੇ ਸਹਿਤ ਜਾਣਕਾਰੀ ਦਿਓ। ਇਸ ਬਾਰੇ ਮੈਂ ਇਹੀ ਕਹਾਂਗਾ ਕਿ ਹਰ ਵਾਰ ਦੀ ਤਰ੍ਹਾਂ ਅਕਾਲ ਤਖਤ ਸਾਹਿਬ ਤੇ ਜਿਵੇਂ ਅਰਦਾਸ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਜਾਂਦਾ ਹੈ, ਰੂਟੀਨ ਦੇ ਵਿੱਚ ਹੀ ਉਸ ਤਰ੍ਹਾਂ ਹੋਇਆ। ਹਾਂਜੀ, ਕੋਈ ਇਹੋ ਜਿਹੀ ਗੱਲ ਨਾ ਪਹਿਲਾਂ ਸਾਡੀ ਪਾਰਟੀ ਨੇ ਕਦੇ ਪ੍ਰਕਾਸ਼ ਕੀਤੀ ਹੈ ਨਾ ਇਸ ਵਾਰ ਕੀਤੀ। ਹਾਂਜੀ, ਬਹੁਤ ਵਧੀਆ ਤਰੀਕੇ ਦੇ ਨਾਲ ਸਾਰਾ ਸਮਾਗਮ ਹੋਇਆ। ਹਾਂਜੀ, ਅਰਦਾਸ ਤੋਂ ਬਾਅਦ ਸਿੰਘ ਸਾਹਿਬ ਨੇ ਭਾਸ਼ਣ ਦਿੱਤਾ ਜੀ। ਪਰ ਇੱਕ ਗੱਲ ਸਾਡੇ ਸਾਰਿਆਂ ਦੇ ਦਿਲਾਂ 'ਚ ਉਲਕਦੀ ਹੈ ਤੇ ਅਰਦਾਸ ਦੇ ਵਿੱਚ ਬਹੁਤ ਵੱਡੀ ਉਣਤਾਈ ਹੋਈ ਹੈ। ਹਾਂਜੀ, ਇੱਕ ਤਾਂ ਸ਼ਹੀਦ ਭਾਈ ਸਵੇਗ ਸਿੰਘ ਜੀ ਜਨਰਲ ਸਾਹਿਬ ਦਾ ਨਾਮ ਨਹੀਂ ਲਿਆ ਗਿਆ ਸੰਤ ਜੀ ਤੇ ਭਾਈ ਅਮਰੀਕ ਸਿੰਘ ਜੀ ਦੇ ਨਾਲ, ਇਹ ਬਹੁਤ ਵੱਡੀ ਲੋਕਾਂ ਨੇ ਮਹਿਸੂਸ ਕੀਤੀ ਹੈ ਜੀ। ਕਿ ਇਸ ਮਹਾਨ ਸ਼ਹੀਦ ਦੇ ਨਾਂ ਲਏ ਬਿਨਾਂ ਜਿਹੜਾ ਜੂਨ 84 ਦਾ ਘੱਲੂਘਾਰਾ ਹੈ ਉਹਨੂੰ ਅਸੀਂ ਕੰਪਲੀਟ ਨਹੀਂ ਸਮਝਦੇ। ਤੇ ਦੂਸਰਾ, ਅਰਦਾਸ ਦੇ ਵਿੱਚ ਹੀ ਸਰਦਾਰ ਅਵਤਾਰ ਸਿੰਘ ਮੱਕੜ ਦਾ ਜਾਂ ਬਾਬਾ ਹਰਨਾਮ ਸਿੰਘ ਧੁੰਮਾਂ ਦਾ ਲੈ ਕੇ ਨਾਮ ਧੰਨਵਾਦ ਕਰਨਾ, ਇਹ ਹੋਰ ਵੀ ਦੁਖਦਾਈ ਗੱਲ ਹੈ ਕਿ ਅਕਾਲ ਤਖਤ ਸਾਹਿਬ ਤੇ ਏਡੇ ਵੱਡੇ ਘੱਲੂਘਾਰੇ ਦੀ ਅਰਦਾਸ ਹੋ ਰਹੀ ਹੈ ਜੀ। ਜਿਹੜੀ ਕੌਮੀ ਤੌਰ ਤੇ ਬਣਾਇਆ ਜਾ ਰਿਹਾ ਸਮਾਗਮ ਹੈ, ਉਹਦੇ ਵਿੱਚ ਨਾਮ ਲੈ ਕੇ ਦੋ ਬੰਦਿਆਂ ਦੇ ਉਹਨਾਂ ਦਾ ਧੰਨਵਾਦ ਅਰਦਾਸ ਵਿੱਚ ਕਰਨਾ, ਇਹ ਵੀ ਬਹੁਤ ਰੜਕਿਆ ਹੈ। ਹਾਂਜੀ, ਬਾਕੀ ਸਾਰੀ ਗੱਲ ਉਸ ਤਰ੍ਹਾਂ ਰਹੀ ਹੈ। ਇਹ ਜ਼ਰੂਰ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਇਸ ਵਾਰ ਹਫ਼ਤਾ ਕੁ ਪਹਿਲਾਂ ਸਿੰਘ ਸਾਹਿਬ ਰਾਹੀਂ ਸ਼੍ਰੋਮਣੀ ਕਮੇਟੀ ਨੇ ਸਾਡੇ ਨਾਲ ਪਾਰਟੀ ਨਾਲ ਰਾਬਤਾ ਕਾਇਮ ਕੀਤਾ ਸੀ, ਸਾਡੇ 2-4 ਜਿਹੜੇ ਲੀਡਰ ਸੀ ਜੀ, ਮੇਰੇ ਸਮੇਤ ਜੀ, ਕਿ ਤੁਸੀਂ ਇਸ ਵਾਰ ਨਾਅਰੇ ਨਾ ਲਾਓ। ਹਾਂਜੀ, ਤਾਂ ਅਸੀਂ ਇਹ ਬੇਨਤੀ ਕੀਤੀ ਸੀ ਕਿ ਅਸੀਂ ਕਿਸੇ ਦੇ ਵਿਰੁੱਧ ਨਾਅਰਾ ਨਹੀਂ ਲਾਉਂਦੇ, ਹਾਂਜੀ, ਨਾ ਲਾਵਾਂਗੇ, ਹਾਂਜੀ, ਪਰ ਸਾਨੂੰ ਖਾਲਿਸਤਾਨ ਦੇ ਨਾਅਰੇ ਇਸ ਦਿਨ ਤੇ ਲਾਉਣ ਤੋਂ ਰੋਕਿਆ ਨਾ ਜਾਵੇ, ਕਿਉਂਕਿ ਪੁਰਾਣਾ ਇਤਿਹਾਸ ਹੀ 31 ਸਾਲ ਦਾ ਕਹਿੰਦਾ ਹੈ ਜੀ ਕਿ ਨਾ ਤਾਂ ਬੇਅੰਤ ਸਿੰਘ ਸਾਨੂੰ ਨਾਅਰੇ ਲਾਉਣ ਤੋਂ ਰੋਕ ਸਕਿਆ, ਹਾਂਜੀ, ਨਾ KPS ਗਿੱਲ ਸਾਨੂੰ ਨਾਅਰੇ ਲਾਉਣ ਤੋਂ ਰੋਕ ਸਕਿਆ ਜੀ, ਨਾ ਪਿਛਲੇ ਸਮੇਂ ਜੋ ਪ੍ਰਕਾਸ਼ ਸਿੰਘ ਬਾਦਲ ਨੇ ਕੋਸ਼ਿਸ਼ਾਂ ਕੀਤੀਆਂ ਉਹ ਰੋਕ ਸਕਿਆ ਜੀ। ਇਸ ਲਈ ਇਹ ਤਾਂ ਤੁਸੀਂ ਸਾਨੂੰ ਇਹ ਕਰੋ ਵੀ ਇਸ ਬਾਰੇ ਸਾਨੂੰ ਕਹੋ ਹੀ ਨਾ ਜੀ। ਬਾਕੀ ਅਸੀਂ ਕਦੇ ਹੁਲੜਬਾਜ਼ੀ ਨਾ ਕੀਤੀ ਹੈ ਤੇ ਵਾਅਦਾ ਕਰਦੇ ਹਾਂ ਕਿ ਇਸ ਵਾਰ ਅਸੀਂ ਵੱਧ ਤੋਂ ਵੱਧ ਕੰਟਰੋਲ ਰੱਖਾਂਗੇ। ਆਪਣੇ ਵਤਨ ਤੇ ਸਾਡਾ ਕੰਟਰੋਲ ਹੁੰਦਾ ਹੀ ਹੈ। ਅਸੀਂ ਬਾਕੀਆਂ ਨੂੰ ਵੀ ਬੇਨਤੀ ਕਰਕੇ ਕਹਾਂਗੇ ਵੀ ਹੁਲੜਬਾਜ਼ੀ ਨਹੀਂ ਕਰਨੀ। ਆਪਾਂ ਕੌਮੀ ਮਫਾਦ ਤੇ ਕੌਮੀ ਨਿਸ਼ਾਨੇ ਪ੍ਰਤੀ ਆਪਣੀ ਜਿਹੜੀ ਵਚਨਬੱਧਤਾ ਹੈ ਉਹਨੂੰ ਦੁਹਰਾਉਣ ਲਈ ਅਸੀਂ ਖਾਲਿਸਤਾਨ ਦੇ ਨਾਅਰੇ ਜਿਹੜੇ ਨੇ ਉਹ ਜ਼ਰੂਰ ਰੇਜ਼ ਕਰਾਂਗੇ ਜੀ। ਸੋ ਉਹ ਚੁੱਪ ਕਰ ਗਏ ਤੇ ਇਸੇ ਤਰ੍ਹਾਂ ਹੀ ਹੋਇਆ ਕਿ ਅਸੀਂ ਜਦੋਂ ਅਕਾਲ ਤਖਤ ਸਾਹਿਬ ਤੇ ਭੋਗ ਪਿਆ, ਸਿੰਘ ਸਾਹਿਬ ਬੋਲੇ। ਸਿੰਘ ਸਾਹਿਬ ਨੇ ਦੇ ਬੋਲਣ ਤੋਂ ਬਾਅਦ ਸਾਡੇ ਨੌਜਵਾਨ ਨੇ ਜਰਨੈਲ ਸਿੰਘ ਸਖੀਰਾ ਨੇ ਉੱਠ ਕੇ ਆਪਣਾ ਪ੍ਰਧਾਨ ਸਾਹਿਬ ਦਾ ਜਿਹੜਾ ਹੈਗਾ ਸੁਨੇਹਾ ਫਤਿਹ ਦਾ, ਕਿਉਂਕਿ ਉਹ ਢਿੱਲੇ ਹੋਣ ਕਰਕੇ ਇਸ ਵਾਰ ਪਹਿਲੀ ਵਾਰ ਇਸ ਸਮਾਗਮ ਵਿੱਚ ਆ ਨਹੀਂ ਸਕੇ ਸੀ। ਉਹ PGI ਚੰਡੀਗੜ੍ਹ 'ਚ ਦਾਖਲ ਨੇ ਤੇ ਉਹਨਾਂ ਦੀ ਫਤਿਹ ਜ਼ਰੂਰ ਸਾਂਝੀ ਕੀਤੀ ਹੈ, ਜੋ ਸੰਗਤ ਨੇ ਬੜੇ ਜੋਸ਼ੋ ਖਰੋਸ਼ ਦੇ ਨਾਲ ਉਹਦਾ ਜਵਾਬ ਦਿੱਤਾ ਹੈ।
ਉਸ ਤੋਂ ਬਾਅਦ ਅਸੀਂ 5 ਨਾਅਰੇ ਉੱਪਰ ਖਾਲਿਸਤਾਨ ਦੇ ਅਕਾਲ ਤਖ਼ਤ ਸਾਹਿਬ ਦੇ ਹਾਲ ਦੇ ਵਿੱਚ ਲਾਏ ਨੇ ਤੇ ਖੈਰ ਸਾਨੂੰ ਕਿਸੇ ਨੇ ਰੋਕਿਆ ਵੀ ਨਹੀਂ ਹੈ। ਉਹ ਲਾ ਕੇ ਸਾਡੀ ਸਾਰੀ ਲੀਡਰਸ਼ਿਪ ਦਾਸ ਪ੍ਰੋਫੈਸਰ ਮਹਿੰਦਰਪਾਲ ਸਿੰਘ, ਭਾਈ ਧਿਆਨ ਸਿੰਘ ਜੀ ਮੰਡ ਸਾਡੇ ਸੀਨੀਅਰ ਪ੍ਰਧਾਨ, ਜਸਕਰਨ ਸਿੰਘ ਜੀ ਕਾਹਨ ਸਿੰਘ ਵਾਲਾ ਸਾਡੇ ਜਨਰਲ ਸਕੱਤਰ, ਅਸੀਂ ਤਿੰਨੇ ਤੇ ਹੋਰ ਸੰਗਤ ਜਿਹੜੀ ਹੈ ਅਸੀਂ ਆਰਾਮ ਨਾਲ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਨੀਚੇ ਆ ਗਏ। ਹਰ ਵਾਰ ਦੀ ਤਰ੍ਹਾਂ ਸੰਗਤ ਉਡੀਕ ਰਹੀ ਸੀ ਵੀ ਖਾਲਿਸਤਾਨੀ ਜਥਾ ਬਾਹਰ ਆ ਰਿਹਾ ਹੈ। ਉਹਨੇ ਪੂਰੇ ਨਾਅਰੇ ਦੇ ਨਾਲ ਸਾਡਾ ਇੱਕ ਮਿਸ਼ਨ ਦਾ ਸਵਾਗਤ ਕੀਤਾ, ਸੋਚ ਦਾ ਸਵਾਗਤ ਕੀਤਾ ਤੇ ਅਸੀਂ ਵੀ ਉਹਨਾਂ ਦੇ ਰਿਸਪੌਂਸ ਦੇ ਵਿੱਚ ਖਾਲਿਸਤਾਨ ਤੇ ਨਾਅਰੇ ਲਗਾਏ ਨੇ। ਇਸ ਵਾਰ ਉਹਨਾਂ ਨੇ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਇੱਕ ਚਾਲ ਖੇਡਣ ਦੀ ਕੋਸ਼ਿਸ਼ ਕੀਤੀ ਸੀ। ਜੇ ਸੰਗਤ ਅਕਾਲ ਤਖ਼ਤ ਸਾਹਿਬ ਦੇ ਸਾਰੀ ਗਈ ਹੋਣੀ ਹੈ, ਉਹਨਾਂ ਨੇ ਦੇਖਿਆ ਕਿ ਜਿੱਥੇ ਤਖ਼ਤ ਸਾਹਿਬ ਵਿਰਾਜਮਾਨ ਨੇ ਉਹਦੇ ਹੇਠਾਂ ਇੱਕ ਥੜੇ ਤੇ ਖੜ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਹਰ ਵਾਰੀ ਕੌਮ ਦੇ ਨਾਮ 10-15 ਮਿੰਟ ਦਾ 20 ਮਿੰਟ ਦਾ ਇੱਕ ਸੰਦੇਸ਼ ਦਿੰਦੇ ਹੁੰਦੇ ਨੇ। ਖਾਸ ਕਰ ਖਾਲਿਸਤਾਨ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਨੇ, ਜੋ ਅੱਜ ਦੀ ਸ਼ਹਾਦਤ ਦਾ 6 ਜੂਨ ਦੀ ਸ਼ਹਾਦਤ ਦਾ ਮੇਨ ਸਾਨੂੰ ਲੱਗਦਾ ਹੈ ਸਾਨੂੰ ਸੰਗਤ ਨਾਲ ਸਾਂਝਾ ਕਰਨਾ ਚਾਹੀਦਾ। ਉਸ ਜਿਹੜਾ ਤਖ਼ਤ ਸਾਹਿਬ ਦੇ ਹੇਠਾਂ ਥੜਾ ਹੈ ਉਹਦੇ ਦੁਆਲੇ ਬੜੀ ਵੱਡੀ ਪੱਧਰ ਤੇ ਲੋਹੇ ਦੇ ਬੈਰੀਕੇਡ ਲਾਤੇ ਸੀ ਇਹਨਾਂ ਨੇ ਇਸ ਵਾਰ ਵੀ ਅਸੀਂ ਉੱਥੇ ਜਾ ਨਾ ਸਕੀਏ। ਅਸੀਂ ਇਹ ਮਹਿਸੂਸ ਕੀਤਾ ਹੈ ਕਿ ਸਰਕਾਰ ਨੇ ਮਿੱਠੀ ਸ਼੍ਰੋਮਣੀ ਕਮੇਟੀ ਨੇ ਮਿੱਠੀ ਜੀ ਇੱਕ ਚਾਲ ਖੇਡੀ ਹੈ ਕਿ ਸਾਡੀ ਜਿਹੜੀ ਇਹ ਰਵਾਇਤ ਹੈ ਸੰਗਤ ਨਾਲ ਵਿਚਾਰ ਸਾਂਝੇ ਕਰਨ ਦੀ 6 ਜੂਨ ਨੂੰ ਇਹਨੂੰ ਤੋੜਿਆ ਜਾਵੇ, ਕਿਉਂਕਿ ਇਸ ਵਾਰੀ ਮਾਨ ਸਾਹਿਬ ਨਹੀਂ ਆ ਰਹੇ ਪਰ ਉਹ ਇਸ ਵਿੱਚ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਅਸੀਂ ਸਫਲ ਹੋਏ ਹਾਂ ਤੇ ਉਹ ਕਾਮਯਾਬ ਨਹੀਂ ਹੋ ਸਕੇ। ਅਸੀਂ ਸੇਵਾਦਾਰਾਂ ਨੂੰ ਕਿਹਾ, ਟਾਸਕ ਫੋਰਸ ਨੂੰ, ਕਿ ਅਸੀਂ ਉੱਥੇ ਜਾ ਕੇ ਸੜਕ ਤੇ ਬੋਲ ਰਹੇ, ਸਾਡੀ ਪਾਰਟੀ ਦੀ ਰਵਾਇਤ ਹੈ। ਅਸੀਂ ਸਿੱਖਾਂ ਨਾਲ ਸਾਰੇ ਨੌਜਵਾਨ ਇਹ ਜ਼ਰੂਰ ਮੈਂ ਕਹਿਣਾ ਭੁੱਲ ਗਿਆ ਕਿ ਇਸ ਵਾਰ ਮੈਂ ਪਿਛਲੀ ਵਾਰ ਵੀ ਆਪ ਜੀ ਨੂੰ ਕਿਹਾ ਸੀ ਕਿ ਇਸ ਵਾਰ ਸੰਗਤ ਸਭ ਤੋਂ ਜ਼ਿਆਦਾ ਸੀ, ਪਰ ਅੱਜ ਮੈਨੂੰ ਕਹਿਣਾ ਪੈ ਰਿਹਾ ਹੈ ਕਿ ਜਿਹੜਾ ਆ 6 ਜੂਨ ਹੋਏ ਪਰਸੋਂ ਚੌਥੇ ਲੰਘ ਕੇ ਹਟਿਆ ਹੈ 4-5 ਦਿਨ ਪਹਿਲਾਂ, ਜਿਹੜੀ ਉਸ ਦਿਨ ਸੰਗਤ ਸੀ ਉਹ ਪਹਿਲਾਂ ਕਦੇ ਨਹੀਂ ਉਨੀ ਗਿਣਤੀ ਚ ਆ ਸਕੀ ਔਰ 90% ਨੌਜਵਾਨ ਸੀ ਔਰ 90% ਦੇ 90% ਨੌਜਵਾਨਾਂ ਵਿੱਚ ਕੇਵਲ ਤੇ ਕੇਵਲ ਖਾਲਿਸਤਾਨ ਦੀ ਗੱਲ ਕਹਿਣੀ ਤੇ ਖਾਲਿਸਤਾਨ ਦੀ ਗੱਲ ਸੁਣਨ ਦਾ ਹੀ ਚਾਅ ਸੀ, ਹੋਰ ਕੋਈ ਚਾਅ ਲੈ ਕੇ ਉਹ ਨਹੀਂ ਸੀ ਆਏ ਉਸ ਦਿਨ। ਸੋ ਉਸ ਜੋਸ਼ ਦੇ ਵਿੱਚ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਥੋੜੇ ਤੇ ਜਾ ਕੇ ਬੋਲਣਾ, ਅਸੀਂ ਕਿਸੇ ਦੇ ਖਿਲਾਫ ਨਹੀਂ ਬੋਲਣਾ। ਥੋੜੀ ਜੀ ਉਹਨਾਂ ਨੇ ਰੈਸਿਸਟੈਂਸ ਕੀਤੀ, ਜਿਵੇਂ ਡਿਊਟੀ ਦੇ ਤੌਰ ਤੇ, ਪਰ ਬਹੁਤੀ ਨਹੀਂ ਕੀਤੀ, ਮੈਂ ਐਵੇਂ ਨਹੀਂ ਕਹਿੰਦਾ। ਤੇ ਅਸੀਂ ਥੋੜਾ ਜਿਹਾ ਉਹਨਾਂ ਨੂੰ ਫੋਰਸ ਕਰਕੇ ਤੇ ਉੱਥੇ ਜਾ ਕੇ ਖੜ ਗਏ ਥੜਾ ਸਾਹਿਬ ਤੇ, ਜਿੱਥੇ ਸੋਈ ਥੜਾ ਸਾਹਿਬ ਨਹੀਂ ਥੜਾ ਹੈ ਇੱਕ ਅਕਾਲ ਤਖ਼ਤ ਸਾਹਿਬ ਦੇ ਤਖ਼ਤ ਦੇ ਹੇਠਾਂ, ਤੇ ਉੱਥੇ ਖੜ ਕੇ ਸਾਡੇ ਸੀਨੀਅਰ ਮੀਤ ਪ੍ਰਧਾਨ ਭਾਈ ਧਿਆਨ ਸਿੰਘ ਜੀ ਮੰਡ ਨੇ ਕੌਮ ਦੇ ਨਾਮ ਖਾਲਿਸਤਾਨ ਦਾ ਜਿਹੜਾ ਹੈ ਸੰਦੇਸ਼ ਉਹ ਕੋਈ 15-17 ਮਿੰਟ ਵਾਸਤੇ ਦਿੱਤਾ ਹੈ, ਦੇ ਕੇ ਅਸੀਂ ਸਾਹਮਣੇ ਜਿਹੜੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਯਾਦ ਵਿੱਚ ਯਾਦਗਾਰ ਬਣੀ ਹੈ ਉੱਥੇ ਮੱਥਾ ਟੇਕਣ ਗਏ ਆ। ਉਸ ਤੋਂ ਬਾਅਦ ਅਸੀਂ ਪਰਿਕਰਮਾ ਦੇ ਵਿੱਚ ਜ਼ਰੂਰ ਐਨ ਪੂਰੇ ਜੋਸ਼ੋ ਖਰੋਸ਼ ਦੇ ਨਾਲ 3-4 ਜਥਿਆਂ ਚ ਅਸੀਂ ਉਸ ਟਾਈਮ ਹੋ ਗਏ ਸੀ। ਸੰਗਤ ਦੇ ਰਸ਼ ਜ਼ਿਆਦਾ ਹੋ ਕਰਕੇ ਇੱਕ ਦੀ ਅਗਵਾਈ ਮੈਂ ਕਰ ਰਿਹਾ ਸੀ, ਇੱਕ ਦੀ ਸਰਦਾਰ ਮੰਡ ਸਾਹਿਬ ਕਰ ਰਹੇ ਸੀ, ਇੱਕ ਦੀ ਜਸਕਰਨ ਸਿੰਘ ਕਰ ਰਿਹਾ ਸੀ। ਹਰੇਕ ਦੇ ਪਿੱਛੇ ਕੋਈ 3-4 ਹਜ਼ਾਰ ਨੌਜਵਾਨ ਸੀ। ਅਸੀਂ ਖਾਲਿਸਤਾਨ ਦੇ ਨਾਅਰੇ ਜ਼ਰੂਰ ਲਗਾਏ ਨੇ ਔਰ ਪੂਰੇ ਸ਼ਾਂਤੀਪੂਰਨ ਲਗਾਏ ਨੇ। ਕਿਸੇ ਤਰ੍ਹਾਂ ਦਾ ਕੋਈ ਭੜਕਾਟ ਨਾ ਸਾਡੇ ਵੱਲੋਂ ਹੋਈ ਹੈ ਤੇ ਨਾ ਕਿਸੇ ਕੋਲ, ਨਾ ਟਾਸਕ ਫੋਰਸ ਵੱਲੋਂ, ਨਾ ਕਿਸੇ ਪੁਲਿਸ ਵੱਲੋਂ ਸਾਨੂੰ ਰੋਕਿਆ ਵੀ ਨਹੀਂ ਗਿਆ। ਤੇ ਅਖੀਰ ਵਿੱਚ ਲੰਗਰ ਸਾਹਿਬ ਦੇ ਕੋਲ ਜਾ ਕੇ ਅਸੀਂ ਆਪਣੇ ਆਪਣੇ ਤਰੀਕੇ ਨਾਲ ਸਾਰਿਆਂ ਨੇ ਬੇਨਤੀ ਕਰਤੀ ਵੀ ਸਾਡਾ ਜਿਹੜਾ ਇਹ ਪ੍ਰੋਗਰਾਮ ਹੈ ਅੱਜ ਇੱਥੇ ਸਮਾਪਤ ਹੁੰਦਾ ਹੈ, ਤੁਸੀਂ ਹੁਣ ਲੰਗਰ ਛਕੋ, ਤੁਸੀਂ ਹੁਣ ਦਰਬਾਰ ਸਾਹਿਬ ਮੱਥਾ ਟੇਕੋ, ਤੁਸੀਂ ਹੁਣ ਇਸ਼ਨਾਨ ਕਰੋ, ਜੋ ਵੀ ਤੁਸੀਂ ਕਰਨਾ ਹੈ ਉਹ ਧਾਰਮਿਕ ਤੌਰ ਤੇ ਤੁਹਾਡੇ ਮਨ ਚ ਹੈਗਾ ਉਹ ਕਰਕੇ ਤੇ ਹੌਲੀ ਹੌਲੀ ਆਪਣੇ ਘਰ ਨੂੰ ਚਲੇ ਜਾਓ। ਇਹ ਗੱਲ ਕਰੀਬ 9:30 ਵਜੇ ਦੀ ਹੈ, 9:20 ਦੀ ਹੈ ਜਦੋਂ ਅਸੀਂ ਗਏ, ਕਿਉਂਕਿ ਮੈਂ ਤੇ ਜਸਕਰਨ ਸਿੰਘ ਜੀ ਨੇ, ਸਾਡੇ ਹੋਰ ਦੋ ਸਾਥੀ ਕਸ਼ਮੀਰੀ ਸਾਹਿਬ ਨੇ ਤੇ ਕਰਮ ਸਿੰਘ ਭੋਈਆ ਨੇ, ਉੱਥੋਂ ਛੇਤੀ ਹੀ ਅਸੀਂ ਜੰਮੂ ਜਾਣਾ ਸੀ ਕਿਉਂਕਿ ਉੱਥੇ ਜਿਹੜਾ ਬੱਚਾ ਸ਼ਹੀਦ ਹੋ ਗਿਆ ਸੀ ਜਗਜੀਤ ਸਿੰਘ, ਉਹਦਾ ਸੰਸਕਾਰ ਸੀ। ਤੇ ਅਸੀਂ ਇਸ ਵਾਸਤੇ ਇਹ ਸਾਰਾ ਪ੍ਰੋਗਰਾਮ ਜਦੋਂ ਸਮਾਪਤ ਹੋ ਗਿਆ ਅਸੀਂ ਚਾਹ ਦਾ ਕੱਪ ਪੀ ਕੇ ਤੇ ਅਸੀਂ ਜੰਮੂ ਵਾਲੇ ਪਾਸੇ ਰਵਾਨਾ ਹੋ ਗਏ। ਇਹ ਤਾਂ ਹੈਗੀ ਹੈ ਸਵੇਰੇ 9:20 9:30 ਤਕਰੀਬਨ 9:45 ਵਜੇ ਅਸੀਂ ਕੰਪਲੈਕਸ ਚੋਂ ਨਿਕਲੇ ਆ। ਉਸ ਟਾਈਮ ਤੱਕ ਦੀ ਇਹ ਸਾਰੀ ਸਿਚੁਏਸ਼ਨ ਸੀ, ਜੋਸ਼ ਬਹੁਤ ਸੀ ਪਰ ਕਿਸੇ ਤਰ੍ਹਾਂ ਦੀ ਕੋਈ ਅਜਿਹੀ ਘਟਨਾ ਨਹੀਂ ਸੀ ਵਾਪਰੀ ਜਿਸ ਨੂੰ ਅਸੀਂ ਮਤਲਬ ਕਿ ਮਾੜੀ ਕਹਿ ਸਕੀਏ। ਬਾਅਦ ਵਿੱਚ ਕੁਝ ਸਾਡੇ ਮੈਨੂੰ ਲੀਡਰ ਰਾਹੀਂ ਪਤਾ ਲੱਗਿਆ
ਜਿਹੜੇ ਸਥਾਨਕ ਲੀਡਰ ਸੀਗੇ, ਕੁਝ ਮੀਡੀਆ ਰਾਹੀਂ ਪਤਾ ਲੱਗਿਆ ਹੈ ਕਿ ਕਰੀਬ 1:30-2 ਵਜੇ ਜ਼ਰੂਰ ਕੋਈ ਗੜਬੜ ਹੋਈ ਹੈ ਤੇ ਜਿਹੜੀ ਬਹੁਤ ਮਾੜੀ ਗੱਲ ਹੈ। ਉਹਦੇ ਬਾਰੇ ਮਤਲਬ ਕਿ ਮੈਂ ਅੱਖੀ ਦੇਖਿਆ ਨਹੀਂ ਕਹਿ ਸਕਦਾ ਕਿਉਂਕਿ ਮੈਂ ਜਾ ਚੁੱਕਾ ਸੀ। ਸੋ ਇਹ ਉਸ ਦਿਨ ਦੀ ਜਿਹੜੀ ਹੈਗੀ ਹੈ ਘਟਨਾ ਹੈਗੀ ਹੈ। ਜੀ ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਇਸ ਸਮਾਗਮ ਦਾ ਪੂਰਾ ਵੇਰਵਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵੀਰ ਜੀ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ, ਜਿਸ ਤਰ੍ਹਾਂ ਹਰ ਸਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਇਸ ਸਮਾਗਮ ਤੇ ਪਹੁੰਚਦੇ ਨੇ, ਉਹ ਆਪਣਾ ਭਾਸ਼ਣ ਵੀ ਦਿੰਦੇ ਨੇ, ਪਰ ਇਸ ਸਾਲ ਉਹ ਕਿਉਂ ਨਹੀਂ ਪਹੁੰਚ ਪਾਏ? ਜਿਸ ਤਰ੍ਹਾਂ ਗੱਲ ਕੀਤੀ ਕਿ ਉਹ ਨਹੀਂ ਪਹੁੰਚੇ, ਕੀ ਉਹਨਾਂ ਦੀ ਤਬੀਅਤ ਹਜੇ ਵੀ ਬਹੁਤ ਖਰਾਬ ਹੈ? ਹਾਂਜੀ ਹਾਂ, ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸਾਹਿਬ ਪਿਛਲੇ ਕੋਈ 1.5 ਮਹੀਨੇ ਤੋਂ PGI ਚੰਡੀਗੜ੍ਹ ਦੇ ਵਿੱਚ ਐਡਮਿਟ ਨੇ ਤੇ ਉਹਨਾਂ ਦੇ ਦਿਲ ਦੀ ਸਰਜਰੀ ਹੋਈ ਸੀ। ਉਹਦੇ ਤੇ ਬੈਕਟੀਰੀਅਲ ਗਰੋਥ ਹੋਣ ਕਰਕੇ ਫੰਗਸ ਦੇ ਇਨਫੈਕਸ਼ਨ ਦੇ ਨਾਲ ਉਹ ਪੀੜਿਤ ਨੇ ਤੇ ਦਵਾਈਆਂ ਰਾਹੀਂ ਇਹਨੂੰ ਸਾਫ਼ ਕਰਨ ਦੀ ਡਾਕਟਰ ਕੋਸ਼ਿਸ਼ ਕਰ ਰਹੇ ਨੇ ਤੇ ਲਗਭਗ ਅੱਜ ਦੀ ਡੇਟ ਦੇ ਵਿੱਚ ਉਹ 90% ਜਿਹੜਾ ਹੈ ਜੋ ਡਾਕਟਰ ਕਹਿੰਦੇ ਨੇ ਠੀਕ ਹੋ ਗਿਆ। ਪਰ ਕਿਉਂਕਿ ਅੱਜ ਵੀ ਹਜੇ ਵੀ ਪ੍ਰਧਾਨ ਸਾਹਿਬ ਉੱਥੇ 1.5 ਮਹੀਨੇ ਤੋਂ ਐਡਮਿਟ ਨੇ ਤਾਂ ਡਾਕਟਰਾਂ ਨੇ ਇਜਾਜ਼ਤ ਨਹੀਂ ਦਿੱਤੀ ਵੀ ਉਹ ਇੰਨਾ ਲੰਬਾ ਸਫ਼ਰ ਕਰਕੇ ਤੇ ਉੱਥੇ ਜਾ ਕੇ ਕਰਨ। ਇਸ ਲਈ ਸਿਹਤ ਨੂੰ ਮੁੱਖ ਰੱਖ ਕੇ ਪਾਰਟੀ ਨੇ ਫੈਸਲਾ ਕੀਤਾ ਸੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜੇ ਡਾਕਟਰ ਨਹੀਂ ਮੰਨਦੇ ਤਾਂ ਅਸੀਂ ਉਹਨਾਂ ਨੂੰ ਉੱਥੇ ਨਹੀਂ ਆਉਣ ਦੇਵਾਂਗੇ। ਇਹ ਪਾਰਟੀ ਦਾ ਫੈਸਲਾ ਸੀ। ਸੋ ਇਹਦੇ ਅੱਗੇ ਮਾਨ ਸਾਹਿਬ ਨੇ ਸਿਰ ਝੁਕਾਇਆ ਹੈ, ਪਰ ਬਹੁਤ ਮਤਲਬ ਕਿ ਭਰੇ ਹੋਏ ਮਨ ਨੇ ਉਹਨਾਂ ਨੇ ਸਾਨੂੰ ਕਿਹਾ ਕਿ ਰਵਾਇਤ ਨਹੀਂ ਟੁੱਟਣੀ ਚਾਹੀਦੀ, ਮੇਰੀ ਘਾਟ ਮਹਿਸੂਸ ਨਹੀਂ ਹੋਣੀ ਚਾਹੀਦੀ। ਘਾਟ ਤਾਂ ਸਾਨੂੰ ਮਹਿਸੂਸ ਹੋਈ ਹੈ ਪਰ ਅਸੀਂ ਰਵਾਇਤ ਨਹੀਂ ਟੁੱਟਣ ਦਿੱਤੀ। ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰਾ ਉਸੇ ਤਰ੍ਹਾਂ ਹੀ ਹੋਇਆ ਜਿਸ ਤਰ੍ਹਾਂ ਪਹਿਲਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਸਮੇਂ ਤੇ ਹੁੰਦਾ ਸੀ। ਸੋ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਧਾਨ ਸਾਹਿਬ, ਕਿਉਂਕਿ ਹੁਣ ਤੱਕ ਜੋ ਡਾਕਟਰਾਂ ਨੇ ਸਾਨੂੰ ਕਿਹਾ 1 ਹਫ਼ਤੇ ਬਾਅਦ ਸਾਨੂੰ ਉਹਨਾਂ ਨੇ ਛੁੱਟੀ ਦੇਣੀ ਹੈ, ਉਸ ਤੋਂ ਬਾਅਦ ਜਾਂ 15-16 ਤਰੀਕ ਨੂੰ ਸਾਨੂੰ ਦੱਸਣਾ ਵੀ ਹੁਣ ਅੱਗੇ ਕੀ ਕਰਨਾ ਹੈ। ਉਸ ਤੋਂ ਬਾਅਦ ਹੀ ਪਾਰਟੀ ਕੋਈ ਫੈਸਲਾ ਕਰੇਗੀ। ਪਰ ਅਸੀਂ ਅਰਦਾਸ ਕਰਦੇ ਹਾਂ ਕਿ ਪ੍ਰਧਾਨ ਸਾਹਿਬ ਛੇਤੀ ਸਿਹਤਯਾਬ ਹੋ ਕੇ ਸੰਗਤ ਦੇ ਵਿੱਚ ਰਹਿਣ। ਬਿਲਕੁਲ ਤੇ ਵੀਰ ਜੀ, ਜਿਸ ਤਰ੍ਹਾਂ ਸੰਤ ਜੈਲ ਸਿੰਘ ਖਾਲਸਾ ਭਿੰਡਰਾਂਵਾਲਾ ਜੀ ਨੇ ਕਿਹਾ ਸੀ ਕਿ ਜਿਸ ਦਿਨ ਭਾਰਤ ਦੀ ਹਕੂਮਤ ਦੇ ਪੈਰ ਪਰਕਾਮਾਂ ਦੇ ਵਿੱਚ ਪਏ, ਹਰਿਮੰਦਰ ਸਾਹਿਬ ਦੀ ਪਰਕਾਮਾਂ ਦੇ ਵਿੱਚ ਪਏ, ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਇਸ ਤੋਂ ਬਾਅਦ ਖਾਲਿਸਤਾਨ ਦੀ ਨੀਂਹ ਵੀ ਰੱਖੀ ਗਈ ਹੈ। ਹੁਣ ਜੋ ਅਸੀਂ 31 ਸਾਲ ਬਾਅਦ ਇਹਨਾਂ ਦੀ ਸ਼ਹਾਦਤ ਮਨਾਉਂਦੇ ਹਾਂ, ਸ਼ਹੀਦੀ ਦਿਵਸ ਮਨਾਉਂਦੇ ਹਾਂ, ਬੱਚਿਆਂ ਦੇ ਜਿਹੜੇ ਉੱਥੇ ਮਾਸੂਮ ਬੱਚੇ ਮਰੇ ਸੀਗੇ ਉਹਨਾਂ ਦੇ ਸ਼ਹੀਦੀ ਦਿਵਸ ਮਨਾਉਂਦੇ ਹਾਂ। ਫਿਰ ਜਥੇਦਾਰ ਅਕਾਲ ਤਖ਼ਤ ਸਾਹਿਬ ਕਿਉਂ ਕਹਿੰਦੇ ਨੇ ਕਿ ਤੁਹਾਡੇ ਖਿਆਲ ਨਾਲ ਕਿਉਂ ਕਹਿੰਦੇ ਨੇ ਕਿ ਉੱਥੇ ਖਾਲਿਸਤਾਨ ਦੇ ਨਾਰੇ ਨਹੀਂ ਲੱਗਣੇ ਚਾਹੀਦੇ? ਕਿਉਂਕਿ ਐਟਲੀਸਟ ਇਹ ਇੱਕ ਜਾਇਜ਼ ਮੰਗ ਹੈ ਸਾਡੀ, ਖਾਲਿਸਤਾਨ ਜਾਂ ਆਪਣਾ ਆਜ਼ਾਦ ਦੇਸ਼। ਫਿਰ ਅਸੀਂ ਬਾਹਰ ਦੇ ਦੇਸ਼ਾਂ ਦੇ ਵਿੱਚ ਬੈਠ ਕੇ ਅਗਰ ਅਸੀਂ ਖਾਲਿਸਤਾਨ ਦੇ ਨਾਰੇ ਲਗਾ ਸਕਦੇ ਹਾਂ ਤਾਂ ਅਕਾਲ ਤਖ਼ਤ ਸਾਹਿਬ ਦੇ ਉੱਪਰ ਉਹਨਾਂ ਨੂੰ ਕੀ ਇਸ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਫਿਰ ਕਿਉਂ ਨਹੀਂ ਲਗਾ ਸਕਦੇ ਅਸੀਂ? ਇਹਦੇ ਬਾਰੇ ਬਹੁਤ ਸਪਸ਼ਟ ਹੋ ਚੁੱਕਾ। ਚਲੋ ਮੈਨੂੰ ਤੁਸੀਂ ਸਵਾਲ ਪੁੱਛਿਆ, ਮੈਂ ਤੁਹਾਡੇ ਮੀਡੀਆ ਰਾਹੀਂ ਦੱਸਣਾ ਚਾਹੁੰਦਾ ਕਿ ਇਹ ਜਥੇਦਾਰ ਸਾਹਿਬ ਅਕਾਲ ਤਖ਼ਤ ਸਾਹਿਬ ਨਹੀਂ ਬੋਲ ਰਹੇ, ਇਹ ਤਾਂ ਹਿੰਦੁਸਤਾਨ ਦੀਆਂ ਏਜੰਸੀਆਂ ਬੋਲ ਰਹੀਆਂ ਨੇ। ਉਹ ਬਾਦਲ ਨੂੰ ਪ੍ਰੈਸ਼ਰਾਈਜ਼ ਕਰਦੀਆਂ ਨੇ ਤੇ ਬਾਦਲ ਸਿੰਘ ਸਾਹਿਬ ਨੂੰ ਸੁਨੇਹਾ ਭੇਜ ਦਿੰਦਾ, ਉਹਨੂੰ ਪ੍ਰੈਸ਼ਰਾਈਜ਼ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਉਹ ਮੁਲਾਜ਼ਮ ਸਮਝਦਾ ਹੈ ਤੇ ਉਹ ਆਪਣੇ ਮੁਲਾਜ਼ਮਾਂ ਦੇ ਰਾਹੀਂ ਵਾਂਗ ਟਵੀਟ ਕਰਦਾ ਹੋਇਆ ਸੁਨੇਹਾ ਭੇਜ ਦਿੰਦਾ। ਇਹਨਾਂ ਨੇ ਅਫਸਰ ਡਿਪਿਊਟ ਕੀਤੇ ਹੋਏ ਨੇ ਕਿ ਇਸ ਤਰ੍ਹਾਂ ਦੀ ਜਿਹੜੀ ਗੱਲ ਹੈ ਉਹ ਸਿੰਘ ਸਾਹਿਬ ਤੋਂ ਭਾਰਤੀ ਜਾਵੇ। ਸੋ ਇਹ ਪਿਛਲੇ ਕਈ ਸਾਲ ਤੋਂ ਇਹ ਸਾਰਾ ਕੁਝ ਹੋ ਰਿਹਾ ਹੈ। ਇਕੱਲਾ ਖਾਲਿਸਤਾਨ ਦਾ ਨਹੀਂ, ਇਹ ਸਾਰਾ ਕੁਝ ਹੀ ਜੋ ਸਿੱਖਾਂ ਦੀ ਰਵਾਇਤ ਹੈ ਐਕਚੁਅਲ ਮੌਲਿਕ ਤੌਰ ਤੇ ਉਹਨੂੰ ਖਤਮ ਕਰਨ ਦੇ ਵਾਸਤੇ ਸਿੰਘ ਸਾਹਿਬ ਨੂੰ ਦੇ ਪੋਸਟ ਨੂੰ ਵਰਤਿਆ ਜਾ ਰਿਹਾ ਹੈ ਤੇ ਉਸੇ ਹੀ ਤਹਿਤ ਇਹ ਸਾਨੂੰ ਕਹਿੰਦੇ ਨੇ ਜਾਂ ਮੀਡੀਆ ਵਿੱਚ ਕਹਿੰਦੇ ਨੇ। ਦਰਅਸਲ ਮੈਂ ਥੋੜਾ ਜਿਹਾ ਜੇ ਆਪ ਜੀ ਟਾਈਮ ਦੋ 2-3 ਮਿੰਟ ਚ ਐਕਸਪਲੇਨ ਕਰਨਾ ਚਾਹੁੰਦਾ ਇਸ ਸਾਲ ਦੀ ਘਟਨਾ ਨੂੰ ਕਿ ਇਸ ਸਾਲ ਜੋ ਹੋਇਆ 2 ਵਜੇ ਦੁਪਹਿਰੇ ਦਰਬਾਰ ਸਾਹਿਬ ਜਾਂ ਜੋ ਜੰਮੂ ਦੇ ਵਿੱਚ ਜਾਣ ਬੁੱਝ ਕੇ ਭੜਕਾਟ ਚ ਲਿਆ ਕੇ ਬੱਚਿਆਂ ਨੂੰ ਤੇ ਫਿਰ ਸ਼ਹੀਦ ਕੀਤਾ ਗਿਆ ਹੈ। ਜੋ ਇੰਡੀਅਨ ਮੀਡੀਆ ਕਹਿ ਰਿਹਾ ਹੈ ਕਿ ISI ਫਿਰ ਖਾਲਿਸਤਾਨ ਨੂੰ ਪ੍ਰਫੁੱਲਤ ਕਰ ਰਹੀ ਹੈ ਜਾਂ ਜੋ ਮਤਲਬ ਕਿ ਫਿਰ ਬਿਆਨ ਦੇ ਦਿੱਤਾ ਜਾਂਦਾ ਹੈ ਸਿੰਘ ਸਾਹਿਬ ਤੇ ਸ਼੍ਰੋਮਣੀ ਕਮੇਟੀ ਵੱਲੋਂ ਕਿ ਬੁੱਧੀਜੀਵੀਆਂ ਨੇ ਜਿਹੜਾ ਕਿਹਾ ਕਿ ਗੁਰੂਆਂ ਦੇ ਗੁਰਪੁਰਬ ਮਨਾਉਣ ਤੋਂ ਬਿਨਾਂ ਬਾਕੀ ਦੇ ਸਾਰੇ ਸਮਾਗਮ ਗੁਰਦੁਆਰਾ ਤੋਂ ਬਾਹਰ ਕੀਤੇ ਜਾਣ, ਇਹ ਸਾਰਾ ਫਿਰ ਇੱਕ ਚਾਲ ਦੇ ਤਹਿਤ ਪਿਛਲੇ ਕਈ ਸਾਲ ਤੋਂ ਜੋ ਇਹਨਾਂ ਦੀ ਜਿਵੇਂ ਕੜੀ ਪੱਕ ਰਹੀ ਸੀ, ਰਿੱਝ ਰਹੀ ਸੀ, ਉਹ ਹੀ ਸਾਹਮਣੇ ਆਈ ਹੈ। ਤੇ ਇਹਨਾਂ ਨੇ ਸਾਨੂੰ ਸਿੱਖਾਂ ਨੂੰ ਮਤਲਬ ਕਿ ਸਿੱਖੀ ਨਾਲੋਂ ਤੋੜਨ ਦੀ ਕੋਈ ਕਸਰ ਬਾਕੀ ਛੱਡਣੀ ਨਹੀਂ ਹੈ। ਇਹ ਏਜੰਡਾ ਹਿੰਦੂ
ਹਿੰਦੂ ਰਾਸ਼ਟਰਵਾਦ ਦਾ ਹੈ ਹਾਂਜੀ ਤੇ ਅੱਡ-ਅੱਡ ਤਰੀਕਿਆਂ ਦੇ ਨਾਲ ਸਾਡੇ ਤੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ। ਇਹੀ ਏਜੰਡਾ 84 ਦੇ ਵਿੱਚ ਵੀ ਲਾਗੂ ਕੀਤਾ ਜਾ ਰਿਹਾ ਸੀ, ਇਹੀ ਏਜੰਡਾ 47 ਵਿੱਚ ਵੀ ਲਾਗੂ ਕੀਤਾ ਜਾ ਰਿਹਾ ਸੀ। ਹਾਂਜੀ ਇਸ ਸਾਲ ਇਹਦਾ ਜਿਹੜਾ ਪ੍ਰਤੱਖ ਰੂਪ ਸਿੰਘ ਸਾਹਿਬ ਵੱਲੋਂ ਕਿਹਾ ਵੀ ਅਸੀਂ ਇਸ ਤੇ ਵਿਚਾਰ ਕਰਾਂਗੇ, ਇਹਦਾ ਮਤਲਬ ਹੈ ਕਿ ਇਹ ਅਗਲੇ ਸਾਲ ਅਕਾਲ ਤਖ਼ਤ ਸਾਹਿਬ ਤੇ ਸੰਤ ਭਿੰਡਰਾਂਵਾਲਿਆਂ ਦੀ ਤੇ ਹੋਰ ਸ਼ਹੀਦਾਂ ਦੀ 6 ਜੂਨ ਦੀ ਅਰਦਾਸ ਤੋਂ ਮੁਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੀ। ਇਹ ਉਸ ਪਾਸੇ ਵੱਲ ਨੂੰ ਵਧ ਰਹੇ ਨੇ, ਪਰ ਗੁਰੂ ਦੀ ਕਿਰਪਾ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸ ਪ੍ਰਤੀ ਵਚਨਬੱਧ ਹੈ ਸੰਗਤ ਦੇ ਨਾਲ। ਹਾਂਜੀ ਅਸੀਂ ਕੌਮੀ ਸਥਾਨ ਅਕਾਲ ਤਖ਼ਤ ਤੇ ਹਿੰਦੂ ਰਾਸ਼ਟਰਵਾਦ ਦੇ ਜਿਹੜੇ ਏਜੰਡੇ ਨੇ ਉਹਨਾਂ ਨੂੰ ਲਾਗੂ ਨਹੀਂ ਹੋਣ ਦਿਆਂਗੇ ਤੇ ਘੱਲੂਘਾਰਾ ਜਿਹੜਾ ਦਿਵਸ ਹੈ ਉਹ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਏਗਾ। ਜੀ ਜੀ। ਤੇ ਵੀਰ ਜੀ ਤੁਸੀਂ ਗੱਲ ਕੀਤੀ, ਇਹ ਚਾਲ ਹੈ ਔਰ ਸਿੱਖ ਸੰਗਤ ਸਾਰੀ ਸਮਝਦੀ ਹੈ, ਪਰ ਇਹ ਜ਼ਰੂਰ ਕਹਾਂਗਾ ਕਿ ਜਥੇਬੰਦ ਹੋ ਕੇ ਜਿਹੜਾ ਸੁਪਰੀਮ ਕੋਰਟ ਤੋਂ ਜਜਮੈਂਟ ਅਸੀਂ ਪਾਰਟੀ ਨੇ ਖਾਲਿਸਤਾਨ ਦੇ ਹੱਕ 'ਚ ਲਈ ਹੈ ਸਿਮਰਨਜੀਤ ਸਿੰਘ ਮਾਨ ਨੇ, ਉਹਦਾ ਵੱਧ ਤੋਂ ਵੱਧ ਯੂਜ਼ ਕਰਕੇ ਇਸ ਹਿੰਦੂ ਰਾਸ਼ਟਰ ਵਾਲੇ ਮੁਲਕ ਦੇ ਵਿੱਚ ਆਪਣੀ ਸਿੱਖਸਤਾਨ ਦੀ ਖਾਲਿਸਤਾਨ ਦੀ ਗੱਲ ਨੂੰ ਪ੍ਰਫੁੱਲਤ ਕਰਨ ਦੇ ਲਈ ਉਸ ਜਜਮੈਂਟ ਨੂੰ ਵੱਧ ਤੋਂ ਵੱਧ ਸਾਨੂੰ ਲੋਕਤੰਤਰੀ ਤਰੀਕੇ ਨਾਲ ਵਰਤਣਾ ਚਾਹੀਦਾ ਹੈ। ਅਸੀਂ ਹੁਣ ਜੰਮੂ ਜਾਣਾ ਹੈ ਕਾਕਾ ਜਗਜੀਤ ਸਿੰਘ ਦੇ ਭੋਗ ਤੇ ਉੱਥੇ ਸਾਡੇ ਤੋਂ ਬਹੁਤ ਵੱਡੀ ਪੱਧਰ ਤੇ ਉਹ ਕਾਪੀਆਂ ਅਸੀਂ 3 ਦਿਨ ਪਹਿਲਾਂ ਉੱਥੇ ਜਾ ਕੇ ਆਏ ਹਾਂ, ਜਦੋਂ ਮੰਗਿਆ ਸੀ ਤੇ ਅਸੀਂ ਦੇ ਕੇ ਆਏ ਹਾਂ ਕਾਪੀ ਜਿਹੜੀਆਂ ਜਜਮੈਂਟ ਦੀਆਂ। ਤੇ ਉਹ ਨੌਜਵਾਨ ਅੱਜ ਹੈਰਾਨ ਹੋ ਕੇ ਸਾਨੂੰ ਕਹਿ ਰਹੇ ਨੇ ਵੀ ਇਹ ਕਦੋਂ ਹੋਇਆ ਸੀ, ਤੇ ਮੈਂ ਜ਼ਰੂਰ ਦੱਸਣਾ ਚਾਹੁੰਦਾ ਕਿ 2008 ਦੇ ਵਿੱਚ ਜਜਮੈਂਟ ਹੋ ਗਈ ਸੀ ਜਿਹੜੀ ਪ੍ਰਧਾਨ ਸਾਹਿਬ ਵਰਸਸ ਸਟੇਟ ਆਫ ਪੰਜਾਬ ਦੇ ਮਤਲਬ ਕਿ ਕੇਸ ਦੇ ਤਹਿਤ ਲਈ ਸੀ। ਸੋ ਇਹ ਅਸੀਂ ਆਪਣੀ ਵੈਬਸਾਈਟ ਤੇ ਵੀ ਪਾਈ ਹੋਈ ਹੈ, ਹੁਣ ਤਾਂ WhatsApp ਤੇ ਵੀ ਬੱਚੇ ਸ਼ੇਅਰ ਕਰ ਰਹੇ ਨੇ। ਸੋ ਇਹਨੂੰ ਵੱਧ ਤੋਂ ਵੱਧ ਇਸ ਕਾਨੂੰਨੀ ਡਾਕੂਮੈਂਟ ਨੂੰ ਸਾਨੂੰ ਪ੍ਰਫੁੱਲਤ ਕਰਕੇ ਖਾਲਿਸਤਾਨ ਦੇ ਹੱਕ ਵਿੱਚ ਇੱਕ ਲਹਿਰ ਜਿਹੜੀ ਹੈ ਉਹ ਪ੍ਰਚੰਡ ਕਰਨੀ ਚਾਹੀਦੀ ਹੈ। ਬਿਲਕੁਲ ਬਿਲਕੁਲ ਵੀਰ ਜੀ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਪਿਛਲੇ ਸਾਲ ਵੀ ਅਕਾਲ ਤਖ਼ਤ ਸਾਹਿਬ ਤੇ ਹਿੰਸਕ ਘਟਨਾ ਵਾਪਰੀਆਂ, ਇਸ ਸਾਲ ਵੀ ਜੋ ਤੁਸੀਂ ਚਲੇ ਗਏ ਸੀ ਉਸ ਤੋਂ ਬਾਅਦ 1:30-2 ਵਜੇ ਇਸ ਤਰ੍ਹਾਂ ਦੀ ਘਟਨਾ ਵਾਪਰੀ ਜਿਸ ਵੇਲੇ ਬੱਚਿਆਂ ਨੂੰ ਮਾਰਿਆ ਵੀ ਗਿਆ, ਉਹ ਖਾਲਿਸਤਾਨ ਦਾ ਨਾਮ ਲੈਂਦੇ ਸੀ। ਉਸ ਦੂਸਰੇ ਪਾਸੇ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਵੀ ਇਸ ਬੱਚੇ ਦੇ ਸਿਰ ਦੇ ਵਿੱਚ ਗੋਲੀ ਮਾਰ ਕੇ ਇੱਕ ਨੌਜਵਾਨ ਨੂੰ ਮਾਰ ਦਿੱਤਾ ਗਿਆ ਤੇ ਹੋਰਾਂ ਕਾਫੀ ਨੂੰ ਜ਼ਖਮੀ ਕੀਤਾ ਗਿਆ। ਇਸ ਸਭ ਤੋਂ ਲੱਗਦਾ ਕਿ ਇਹ ਸਾਰੀਆਂ ਸੋਚੀਆਂ ਸਮਝੀਆਂ ਸਾਜ਼ਿਸ਼ ਨੇ ਭਾਰਤ ਸਰਕਾਰ ਦੀਆਂ ਸਾਡੇ ਉੱਪਰ ਲਾਗੂ ਕਰ ਰਹੀਆਂ ਨੇ, ਇਸ ਤਰ੍ਹਾਂ ਸਾਨੂੰ ਧੱਕਾ ਕਰ ਰਹੀਆਂ ਨੇ। ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਇਹ ਇੱਕ ਚੀਜ਼ ਸੀਗੀ, ਪਰ ਜਿਸ ਤਰ੍ਹਾਂ ਸਾਨੂੰ ਹੋਰ ਕੀ ਕਰਨ ਦੀ ਲੋੜ ਹੈ ਤਾਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਾਂ ਹੋਰ ਸ਼ਹਿਰਾਂ ਦੇ ਵਿੱਚ ਸਾਡੇ ਸਿੱਖ ਬੱਚਿਆਂ ਦੇ ਨਾਲ ਨਾ ਹੋਣ, ਵੀ ਸਾਨੂੰ ਕੀ ਕਰਨ ਦੀ ਲੋੜ ਹੈ? ਮੈਂ ਤਾਂ ਆਪ ਜੀ ਦੇ ਮਾਧਿਅਮ ਰਾਹੀਂ ਬਹੁਤ ਹੀ ਹੱਥ ਜੋੜ ਕੇ ਬੜੀ ਸ਼ਿੱਦਤ ਦੇ ਨਾਲ ਆਪਣੇ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਜੀ ਕਿ 2 ਗੱਲਾਂ ਮੈਂ ਇੱਕੋ ਟਾਈਮ ਤੇ ਕਹਾਂਗਾ, ਨਾ ਤਾਂ ਆਪਣੀ ਦ੍ਰਿੜਤਾ ਛੱਡੋ ਤੇ ਨਾ ਹੀ ਤੁਸੀਂ ਟੈਂਪਰ ਲੂਜ਼ ਕਰੋ। ਜਿਹੜਾ ਵੀ ਤੁਸੀਂ ਪ੍ਰੋਟੈਸਟ ਕਰਨਾ ਹੈ, ਜੋ ਵੀ ਤੁਸੀਂ ਪ੍ਰੋਸੈਸ਼ਨ ਕਰਨਾ ਹੈ, ਉਹ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਰੋ। ਤੁਹਾਨੂੰ ਕੋਈ ਰੋਕ ਨਹੀਂ ਸਕਦਾ। ਪ੍ਰਵੋਕ ਕੀਤਾ ਜਾਂਦਾ ਹੈ, ਤੁਸੀਂ ਪ੍ਰਵੋਕ ਨਾ ਹੋਵੋ, ਆਪਣੇ ਮੂਲ ਨੂੰ ਪਛਾਣੋ ਤੇ ਜਥੇਬੰਦ ਹੋਵੋ। ਆਪ ਮੁਹਾਰੇ ਫੈਸਲੇ ਨੌਜਵਾਨ ਸਮੇਂ ਮੁਤਾਬਕ ਕਈ ਵਾਰ ਨਹੀਂ ਕਰ ਸਕਦੇ ਤੇ ਉਹਦਾ ਫਿਰ ਨੁਕਸਾਨ ਹੁੰਦਾ ਹੈ। ਜਿਹੜਾ ਵੀ ਫੈਸਲਾ ਕਰਨਾ ਹੈ ਉਹ ਜਥੇਬੰਦ ਹੋ ਕੇ ਕਰਨ। ਸਾਡੀ ਪਾਰਟੀ ਦੇ ਵਿੱਚ ਮੈਂ ਸੱਦਾ ਦਿੰਦਾ ਨੌਜਵਾਨਾਂ ਨੂੰ ਕਿ ਵੱਧ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਜੁੜੋ, ਜਾਂ ਜਿਸ ਹੋਰ ਪਾਰਟੀ ਨਾਲ ਤੁਸੀਂ ਜੁੜੇ ਹੋ ਉਹਦੇ ਏਜੰਡੇ ਮੁਤਾਬਕ ਚੱਲੋ। ਜੇ ਤੁਸੀਂ ਖਾਲਿਸਤਾਨ ਦੇ ਇੱਛਕ ਹੋ ਤਾਂ ਤੁਸੀਂ ਲੋਕਤੰਤਰੀ ਤਰੀਕੇ ਨਾਲ ਰੈਲੀਜ਼ ਕਰੋ, ਤੁਸੀਂ ਪ੍ਰੋਸੈਸ਼ਨ ਕਰੋ, ਤੁਸੀਂ ਵੋਟਾਂ ਦੇ ਵਿੱਚ ਐਸਜੀਪੀਸੀ ਦੇ ਵਿੱਚ ਸ਼ੇਅਰ ਕਰੋ, ਸਾਰਾ ਕੁਝ ਕਰੋ, ਪਰ ਤੁਸੀਂ ਕਾਨੂੰਨ ਆਪਣੇ ਹੱਥ 'ਚ ਲੈਣ ਦੀ ਕੋਸ਼ਿਸ਼ ਨਾ ਕਰੋ। ਜਿਹੜਾ ਇਹ ਘਟਨਾ ਵਾਪਰੀ ਹੈ 2 ਵਜੇ ਦਰਬਾਰ ਸਾਹਿਬ, ਇਹਦੇ ਬਾਰੇ ਮੈਂ ਜ਼ਰੂਰ ਦੱਸਣਾ ਚਾਹੁੰਦਾ ਕਿ ਜੋ ਹੁਣ ਤੱਕ ਸਾਨੂੰ ਪਤਾ ਲੱਗਿਆ ਹੈ ਇਹ ਕੋਈ ਛੋਟੀ ਜਿਹੀ ਘਟਨਾ ਨਹੀਂ ਹੈ। ਇਹ ਪਿਛਲੇ 1.5 ਮਹੀਨੇ ਤੋਂ ਬੱਚਿਆਂ ਨੂੰ ਪ੍ਰਵੋਕ ਕੀਤਾ ਜਾ ਰਿਹਾ ਸੀ WhatsApp ਤੇ ਫੇਸਬੁੱਕ ਤੇ। ਇਹ ਕਿਸੇ ਜਥੇਬੰਦੀ ਵੱਲੋਂ ਨਹੀਂ ਸੀ, ਕਿਸੇ ਏਜੰਸੀ ਵੱਲੋਂ ਕੀਤਾ ਜਾ ਰਿਹਾ ਸੀ ਤੇ ਉਹਨਾਂ ਨੂੰ ਕਿਹਾ ਜਾ ਰਿਹਾ ਸੀ ਕਿ ਸ਼ਿਵ ਸੈਨਾ ਵਾਲੇ ਜੇ ਆਉਣਗੇ ਤਾਂ ਤੁਹਾਨੂੰ ਅਸੀਂ ਇੱਕਦਮ ਬੁਲਾਵਾਂਗੇ। ਜਦੋਂ ਸਵੇਰੇ ਉਹਨਾਂ ਦੀ ਚਾਲ ਕਾਮਯਾਬ ਨਾ ਹੋ ਸਕੀ, ਸਾਰੀਆਂ ਜਥੇਬੰਦੀਆਂ ਦੇ ਆਪਣੇ ਆਪਣੇ ਵਰਕਰ ਸੀ, ਉਹਨਾਂ ਦੀ ਗਿਣਤੀ ਜਿਵੇਂ ਅਸੀਂ ਆਪਣੇ ਪਾਰਟੀ ਦੇ ਘੱਟੋ-ਘੱਟ 4000 ਬੰਦੇ ਉੱਥੇ ਬੇਨਤੀ ਕਰਕੇ ਬੁਲਾਏ ਹੋਏ ਸੀ ਕਿ ਆਪਣੀ ਪਾਰਟੀ ਦੇ ਬੰਦੇ ਜਿਹੜੇ ਨੇ ਉਹ ਛੇਤੀ ਸਮਝ ਜਾਂਦੇ ਨੇ ਇਸ਼ਾਰਾ, ਤੇ ਅਸੀਂ ਕਿਸੇ ਨੂੰ ਵੀ ਮੌਕਾ ਨਹੀਂ ਦੇਣਾ ਹੈ ਕਿ ਸਾਡੇ ਤੇ ਇੱਕ ਝੂਠੇ ਦੋਸ਼ ਲਾਉਣ ਦੀ ਉਹ ਜ਼ਰੂਰਤ ਵੀ ਕਰ ਸਕੇ। ਸੋ ਜਦੋਂ ਸਵੇਰ ਦੇ ਟਾਈਮ ਤੇ ਵੱਡੀ ਗਿਣਤੀ ਵਿੱਚ ਸੰਗਤ ਦੇ ਬਾਵਜੂਦ ਵੀ ਜਿਹੜੀਆਂ ਏਜੰਸੀਆਂ ਨੇ ਉਹ ਕਾਮਯਾਬ ਨਹੀਂ ਹੋ ਸਕੀਆਂ, ਉਸ ਨੂੰ ਪਿਛਲੇ ਸਾਲ ਵਾਂਗ ਹਿੰਸਕ ਰੂਪ ਦੇਣ 'ਚ ਕਾਮਯਾਬ ਨਹੀਂ ਹੋ ਸਕੀਆਂ,
ਤਾਂ ਉਹਨਾਂ ਨੇ ਕਰੀਬ 1:30 ਵਜੇ ਦੇ ਕਰੀਬ ਜਦੋਂ ਸਾਰੇ ਲੀਡਰ ਜਾ ਚੁੱਕੇ ਸੀ ਹਾਂਜੀ ਉਦੋਂ ਇੱਕਦਮ ਸਾਰਿਆਂ ਨੂੰ ਮੈਸੇਜ ਕੀਤਾ ਕਿ ਤੁਸੀਂ ਦਰਬਾਰ ਸਾਹਿਬ ਆ ਜਾਓ, ਬੜੀ ਲੋੜ ਹੈ ਤੁਹਾਡੀ ਜੀ। ਜੋ ਸਾਨੂੰ ਹੁਣ ਤੱਕ ਪਤਾ ਲੱਗਿਆ, ਮੇਰੇ ਕੋਲ ਜਿਹੜੀ ਜਾਣਕਾਰੀ ਹੈ ਮੈਂ ਉਹ ਦੇਣਾ ਚਾਹੁੰਦਾ, ਇਹ ਇੱਕ ਚਾਲ ਦਾ ਹਿੱਸਾ ਸੀ। ਉਹ ਬੱਚੇ ਬਹੁਤ ਵਧੀਆ ਤੇ ਸੱਚੇ ਬੱਚੇ ਸੀ, ਪਰ ਉਹਨਾਂ ਨੂੰ ਤਜਰਬੇ ਦੀ ਘਾਟ ਕਰਕੇ ਉਹਨਾਂ ਨੂੰ ਪਤਾ ਲੱਗਿਆ ਨਹੀਂ ਉਹਨਾਂ ਨੂੰ ਕੌਣ ਬੁਲਾ ਰਿਹਾ ਹੈ। ਉਹ ਅੱਜ ਵੀ ਨਹੀਂ ਦੱਸ ਸਕਦੇ ਜੀ ਉਹਨਾਂ ਨੂੰ ਕਿਹਨੇ ਬੁਲਾਇਆ। ਉਹ ਕਹਿੰਦੇ ਸਾਨੂੰ ਤਾਂ WhatsApp ਤੇ ਮੈਸੇਜ ਆਇਆ ਹੈ ਕਿ ਸ਼ਿਵ ਸੈਨਾ ਵਾਲੇ ਜਲੂਸ ਕੱਢਦੇ ਆ ਰਹੇ ਨੇ ਤੇ ਆਪਾਂ ਉਹਨਾਂ ਦਾ ਮੁਕਾਬਲਾ ਕਰਨਾ ਸਿੱਖ ਰਵਾਇਤਾਂ ਮੁਤਾਬਕ। ਉਹਨਾਂ ਨੂੰ ਦਰਬਾਰ ਸਾਹਿਬ ਦੇ ਨੇੜੇ ਤੇੜੇ ਹੀ ਕਿਤੇ ਕਿਰਪਾਨਾਂ ਦਿੱਤੀਆਂ ਗਈਆਂ ਨੇ ਤੇ ਤੁਸੀਂ ਅੰਦਰ ਜਾਇਓ, ਜਿਹੜਾ ਤੁਹਾਨੂੰ ਰੋਕੇਗਾ ਤੁਸੀਂ ਉਹਦੇ ਨਾਲ ਤੁਸੀਂ ਧੱਕਾ ਮੁੱਕੀ ਕਰਿਓ। ਇਹ ਲਫ਼ਜ਼ ਸਾਨੂੰ 2-4 ਬੱਚਿਆਂ ਤੋਂ ਪਤਾ ਲੱਗੇ ਨੇ, ਜਿਹੜਾ ਬੜਾ ਗੰਭੀਰ ਮਸਲਾ ਹੈ। ਇਹ ਮੈਂ ਨੌਜਵਾਨਾਂ ਨੂੰ ਕਹਾਂਗਾ ਕਿ ਤਾਂ ਹੀ ਮੈਂ ਬੇਨਤੀ ਕੀਤੀ ਹੈ ਕਿ ਜਥੇਬੰਦ ਹੋ ਕੇ ਚੱਲੋ, ਆਪਣੀ ਜਥੇਬੰਦੀ ਦੇ ਮੈਸੇਜ ਮੁਤਾਬਕ ਚੱਲੋ। ਹਰ ਇੱਕ ਨੂੰ WhatsApp ਤੇ ਤੁਸੀਂ ਰਿਸਪੌਂਸ ਨਾ ਕਰੋ। ਜਿਹੜੇ ਵਿਚਾਰ ਕਰਨੇ ਨੇ ਆਪਸੀ ਸਿੱਖੀ ਬਾਰੇ ਜਾਂ ਕਿਸੇ ਹੋਰ ਬਾਰੇ ਉਹ ਜ਼ਰੂਰ ਕਰੋ, ਪਰ ਇੱਕਦਮ ਹਾਂ ਜੀ ਤੇ ਨਾ ਜੀ ਵਾਲਾ ਜਿਹੜਾ ਰਿਸਪੌਂਸ ਹੈ ਇਸ ਤੋਂ ਬਚਣਾ ਚਾਹੀਦਾ ਬੱਚਿਆਂ ਨੂੰ। ਉਹ ਜਾਣ ਬੁੱਝ ਕੇ ਬਾਦਲ ਦੇ ਟਾਸਕ ਫੋਰਸ ਦੇ ਤੇ ਸੈਂਟਰ ਦੇ ਇਸ਼ਾਰੇ ਤੇ ਸਾਰਾ ਕੁਝ ਹੋਇਆ ਹੈ। ਬੱਚਿਆਂ ਨੂੰ ਗੁੰਮਰਾਹ ਕਰਕੇ ਪਹਿਲਾਂ ਅੰਦਰ ਲਿਆਏ ਗਏ ਔਰ ਇੰਨੇ ਬਰੂਟਲੀ ਉਹਨਾਂ ਨੂੰ ਕੁੱਟਿਆ ਗਿਆ ਹੈ ਕਿ ਸੈਂਟਰ ਨੂੰ ਮੈਸੇਜ ਦੇਣ ਲਈ ਕਿ ਅਸੀਂ ਖਾਲਿਸਤਾਨੀਆਂ ਨੂੰ ਸਿਰ ਨਹੀਂ ਚੁੱਕਣ ਦੇਵਾਂਗੇ। ਸੋ ਉਹ ਪ੍ਰਵੋਕੇਟ ਵੀ ਆਪ ਕੀਤਾ ਹੈ, ਕੁੱਟਿਆ ਵੀ ਆਪ ਹੈ, ਗ੍ਰਿਫਤਾਰ ਵੀ ਆਪ ਕਰਾਇਆ ਹੈ। ਸਾਰੀ ਇੱਕ ਚਾਲ ਹੈ। ਮੈਂ ਬੱਚਿਆਂ ਨੂੰ ਕਹਾਂਗਾ ਕਿ ਵੱਧ ਤੋਂ ਵੱਧ ਤੁਸੀਂ ਜਥੇਬੰਦ ਹੋਵੋ ਤੇ ਜਥੇਬੰਦੀਆਂ ਦੇ ਪ੍ਰੋਗਰਾਮ ਮੁਤਾਬਕ ਆਪਣੇ ਪ੍ਰੋਗਰਾਮ ਕਰੋ, ਕਿਉਂਕਿ ਦਰਬਾਰ ਸਾਹਿਬ ਦੀ ਜਿਹੜੀ ਪਰਿਕਰਮਾ ਹੈ, ਦਰਬਾਰ ਸਾਹਿਬ ਹੈ, ਅਕਾਲ ਤਖ਼ਤ ਸਾਹਿਬ ਹੈ, ਇਹ ਸਾਰਾ ਜਿਹੜਾ ਕੰਪਲੈਕਸ ਹੈ, ਇਹਦੀ ਪਵਿੱਤਰਤਾ ਨੂੰ ਕਾਇਮ ਰੱਖਣਾ ਵੀ ਸਾਡਾ ਫਰਜ਼ ਹੈ। ਕਿਉਂਕਿ ਟਾਸਕ ਫੋਰਸ ਮਤਲਬ ਕਹਿ ਲਈਏ, ਸ਼੍ਰੋਮਣੀ ਕਮੇਟੀ ਅੱਜ ਵੀ ਕਹਿ ਲਈਏ, ਜਿਹੜੇ ਉਹਦੇ ਪ੍ਰਬੰਧਕ ਨੇ ਜਾਂ ਪੰਜਾਬ ਸਰਕਾਰ ਕਰੇ, ਕਿਉਂਕਿ ਪੰਜਾਬ ਸਰਕਾਰ ਦੇ ਸਿਪਾਹੀ WhatsApp ਤੇ Facebook ਤੇ ਸਾਫ਼ ਦੇਖੇ ਜਾ ਰਹੇ ਨੇ, ਜਿਹੜੇ ਇਹਨਾਂ ਬੱਚਿਆਂ ਨੂੰ ਫੜ ਕੇ ਲੈ ਕੇ ਜਾਣ ਜਿਸ ਕੱਪੜਿਆਂ ਦੇ ਵਿੱਚ ਸਕਾਈ ਬਲੂ ਕਲਰ ਦੀਆਂ ਉਹਨਾਂ ਨੇ ਪੱਗਾਂ ਬੰਨੀਆਂ ਹੋਈਆਂ ਨੇ, ਦਾੜੀਆਂ ਉਹਨਾਂ ਦੀਆਂ ਕੱਟੀਆਂ ਹੋਈਆਂ ਨੇ, ਜਿਹੜੇ ਟਾਸਕ ਫੋਰਸ ਤੋਂ ਉਹਨਾਂ ਨੂੰ ਬੱਚਿਆਂ ਨੂੰ ਲੈ ਕੇ ਜਾ ਰਹੇ ਨੇ। ਇਹ ਅੰਦਰ ਪ੍ਰਕਰਮਾਂ ਵਿੱਚ ਤਾਂ ਉਹ ਫਿਰ ਰਹੇ ਨੇ ਪੁਲਿਸ ਵਾਲੇ। ਤਾਂ ਹੋਰ ਬਾਕੀ ਕੀ ਰਹਿ ਗਿਆ ਵੀ ਇਹ ਸਰਕਾਰ ਦੀ ਚਾਰ ਹੈ ਜਾਂ ਨਹੀਂ ਹੈਗੀ। ਬੱਚਿਆਂ ਨੂੰ ਮੈਂ ਜ਼ਰੂਰ ਕਹਾਂਗਾ ਕਿਉਂਕਿ ਤੁਸੀਂ ਸਿੱਖੋ, ਤੁਸੀਂ ਸਿੱਖੀ ਚਾਹੁੰਦੇ ਹੋ, ਤੁਸੀਂ ਖਾਲਿਸਤਾਨ ਦੇ ਵੀ ਇੱਛਾ ਦਿਨ ਕਰਦੇ ਆ ਰਹੇ ਹੋ। ਅਸੀਂ ਬੜੇ ਖੁਸ਼ ਹਾਂ, ਤੁਹਾਡੇ ਤੋਂ ਪ੍ਰਸੰਨ ਹਾਂ, ਪਰ ਜਥੇਬੰਦਕ ਤੌਰ ਦੇ ਉੱਤੇ ਆਪਣੇ ਪ੍ਰੋਗਰਾਮ ਲੈ ਕੇ ਕਰੋ ਤਾਂ ਜੋ ਅਸੀਂ ਸਰਕਾਰਾਂ ਨੂੰ ਇਹ ਬਹਾਨਾ ਨਾ ਬਣਾ ਦਈਏ ਕਿ ਸਾਡੇ ਬੱਚਿਆਂ ਦਾ ਸ਼ਿਕਾਰ ਕਰਨ। ਅਸੀਂ ਪਹਿਲਾਂ ਤੋਂ ਬਹੁਤ ਨੁਕਸਾਨ ਉਠਾ ਚੁੱਕੇ ਹਾਂ, ਇਸੇ ਲਈ ਅਸੀਂ ਲੋਕਤੰਤਰੀ ਤਰੀਕੇ ਦੇ ਨਾਲ ਜਿਹੜਾ ਆਪਣਾ ਏਜੰਡਾ ਖਾਲਿਸਤਾਨ ਦਾ ਹੈ ਉਹ ਅੱਗੇ ਵਧਾਉਣਾ ਚਾਹੁੰਦੇ ਹਾਂ ਸਿੱਖਾਂ ਦੇ ਸਹਿਯੋਗ ਦੇ ਨਾਲ। ਜੀ ਤੇ ਵੀਰ ਜੀ ਸਰ ਕੋਈ 1-1.5 ਮਿੰਟ ਰਹਿ ਗਿਆ, ਜਿਸ ਤਰ੍ਹਾਂ ਤੁਸੀਂ ਇੱਕ ਸੂਝਵਾਨ ਹੋ, ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿ ਜਿਸ ਤਰ੍ਹਾਂ ਬੱਚਿਆਂ ਦਾ ਸਾਡੇ ਸ਼ਿਕਾਰ ਕਰਦੇ ਨੇ ਜਾਂ ਉਹਨਾਂ ਨੂੰ ਭੜਕਾਉਂਦੇ ਨੇ, ਜਿਸ ਤਰ੍ਹਾਂ ਸਾਡੇ ਸੰਤ ਜਰਨੈਲ ਸਿੰਘ ਖਾਲਸਾ ਜੀ ਪਿੰਡਾਂ ਰੇਂਜ ਦੇ ਪੋਸਟਰ ਫਾੜ ਕੇ ਉਹਨੂੰ ਪ੍ਰਵੋਕ ਕਰਦੇ ਨੇ ਜਾਂ ਹੋਰ ਚੀਜ਼ਾਂ ਕਰਦੇ ਨੇ, ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਆਉਣ ਵਾਲੀ ਪੀੜ੍ਹੀ ਦੇ ਵਿੱਚ ਸਾਨੂੰ ਕਿਹੜੇ ਤੁਹਾਨੂੰ ਲੱਗਦਾ ਕਿ ਚੈਲੰਜਿਸ ਅਸੀਂ ਫੇਸ ਕਰਾਂਗੇ ਤੇ ਸਾਨੂੰ ਉਸ ਨੂੰ ਕਿਸ ਤਰ੍ਹਾਂ ਟੈਕਲ ਕਰਨਾ ਚਾਹੀਦਾ ਹੈ? ਅਸੀਂ ਆਪਣੇ ਤੌਰ ਤੇ ਤਾਂ ਦੇਖੋ ਭੈਣ ਜੀ ਪਹਿਲਾਂ ਹੀ ਬਹੁਤ ਕਰ ਰਹੇ ਆ। ਇਹ ਸ਼ਿਵ ਸੈਨਾ ਵਾਲੇ ਕਦੇ ਗੋਬਿੰਦਗੜ੍ਹ ਮੰਡੀ ਸਿਰ ਚੁੱਕਦੇ ਨੇ, ਕਦੇ ਲੁਧਿਆਣੇ ਚੁੱਕਦੇ ਨੇ, ਕਦੇ ਫਗਵਾੜੇ ਚੁੱਕਦੇ ਨੇ ਜਾਂ ਪੰਜਾਬ ਤੋਂ ਬਾਹਰ। ਅਸੀਂ ਉਹਦਾ ਆਪਣੀ ਪਾਰਟੀ ਦੇ ਮੁਹਾਜ ਦੇ ਉੱਤੇ ਪੂਰਾ ਅਸੀਂ ਜੋ ਸਾਡਾ ਉਸ ਟਾਈਮ ਮੌਕੇ ਤੇ ਹੁੰਦਾ ਉਹਦਾ ਜਵਾਬ ਦਿੰਦੇ ਹਾਂ। ਪਰ ਮੈਂ ਨੌਜਵਾਨਾਂ ਨੂੰ ਫਿਰ ਕਹਾਂਗਾ ਕਿ ਅਸੀਂ ਅਗਲੇ ਦਿਨਾਂ 'ਚ ਕੁਝ ਲਿਟਰੇਚਰ ਵੀ ਛਾਪ ਕੇ ਵੰਡਾਂਗੇ ਉਹਨਾਂ ਦੀ ਗਾਈਡਲਾਈਨ ਵਾਸਤੇ। ਪਰ ਕੋਸ਼ਿਸ਼ ਕਰੋ ਕਿ ਜਥੇਬੰਦੀ ਨਾਲ ਜੁੜੋ, ਬਿਨਾਂ ਜਥੇਬੰਦੀ ਨਾਲ ਜੁੜਿਆ ਆਪ ਮੁਹਾਰੇ ਹੋ ਕੇ ਫੈਸਲੇ ਨਾ ਤਾਂ ਕੀਤੇ ਜਾ ਸਕਦੇ ਨੇ ਔਰ ਨਾ ਹੀ ਫਿਰ ਲਾਗੂ ਕੀਤੇ ਜਾ ਸਕਦੇ ਨੇ। ਸੋ ਇਹੀ ਮੇਰੀ ਬੇਨਤੀ ਹੈ। ਇੱਕ ਗੁਰੂ ਸਾਹਿਬ ਦੇ ਜਿਹੜੇ ਨਿਕਟਵਰਤੀ ਸਿੰਘ ਹੋਏ ਨੇ ਉਹਨਾਂ ਨੇ ਰਹਿਤਨਾਮੇ ਲਿਖੇ ਨੇ, ਉਹਨਾਂ ਵਿੱਚ ਇੱਕ ਲਾਈਨ ਆਉਂਦੀ ਹੈ ਵੀ ਯੁੱਧ ਜਥੇ ਕਾ। ਸੋ ਜਿਹੜਾ ਯੁੱਧ ਕਰਨਾ ਆਪਾਂ ਨੇ ਲੋਕਤੰਤਰੀ ਤਰੀਕੇ ਨਾਲ ਉਹ ਜਥੇਬੰਦ ਹੋ ਕਰੀਏ। ਜਥੇ ਕਾ ਭਾਈ ਚੋਪਾ ਸਿੰਘ ਜੀ ਨੇ ਇਹ ਗੱਲ ਕਹੀ ਹੈ। ਸੋ ਮੇਰੇ ਮਨ 'ਚ ਆ ਗਈ ਤੁਹਾਡੇ ਨਾਲ ਗੱਲ ਕਰਦੇ ਕਰਦੇ ਵੀ ਜਥੇਬੰਦ ਹੋ ਕੇ ਜ਼ਰੂਰ ਕਰੋ, ਆਪ ਮੁਹਾਰੇ ਨਾ ਕਰੋ ਤਾਂ ਜੋ ਸਾਡਾ ਨੁਕਸਾਨ ਨਾ ਹੋਵੇ। ਜਵਾਨੀ ਜਿਹੜੀ ਸਾਡੀ ਹੁਣ ਜੰਮੂ ਅਸੀਂ ਗਏ ਆ, ਉਹਨਾਂ ਦੇ ਘਰੇ ਜਾ ਕੇ ਆਏ ਆ, ਸਾਡਾ ਦਿਲ ਇੰਨਾ ਦੁਖਦਾ ਹੈ ਕਿ ਇੰਨੇ ਵਧੀਆ ਤੇ ਖੂਬਸੂਰਤ ਪੜ੍ਹੇ ਲਿਖੇ ਬੱਚੇ ਜਿਹੜੇ ਸਰਕਾਰਾਂ ਨੇ ਉਹ ਮਿੰਟਾਂ ਦੇ ਵਿੱਚ ਸ਼ਹੀਦ ਕਰ ਦਿੰਦੀਆਂ ਨੇ ਸਾਡੇ। ਤੇ ਉਹਦੀਆਂ ਇਨਕੁਆਰੀਆਂ ਵੀ ਹੁਣ ਸ਼ੱਕ ਪੈ ਰਿਹਾ ਵੀ ਪ੍ਰੋਪਰ ਨਹੀਂ ਹੋਣਗੀਆਂ। ਚਲੋ ਅਸੀਂ ਉੱਥੇ ਵੀ ਦਬਾਅ ਬਣਾਵਾਂਗੇ ਸਰਕਾਰ ਤੇ ਉਹਦੀ ਇਨਕੁਆਰੀ ਜਿਹੜੀ ਹੈ। ਪਰ ਜਿਵੇਂ ਪੰਜਾਬ ਦੇ ਵਿੱਚ ਜਸਪਾਲ ਸਿੰਘ ਚੌਲ ਸਿੱਧਵਾਂ ਇਹਨਾਂ ਨੇ ਮਾਰ ਕੇ ਅੱਜ ਤੱਕ ਚੱਜ ਦੀ FIR ਵੀ ਦਰਜ ਨਹੀਂ ਕੀਤੀ ਤੇ ਉਹਦੇ ਜਿਹੜੇ ਕਾਤਲ ਨੇ ਸ਼ਰੇਆਮ ਘੁੰਮ ਰਹੇ ਨੇ। ਇਸ ਤਰ੍ਹਾਂ ਦਰਸ਼ਨ ਸਿੰਘ ਲੋਹਾਰਾ ਪਹਿਲਾਂ ਸ਼ਹੀਦ ਕੀਤਾ, ਕਮਲਜੀਤ ਸਿੰਘ ਸੁਨਾਮ ਸ਼ਹੀਦ ਕੀਤਾ। ਇਹ ਜਿਹੜੀਆਂ ਵਾਰਦਾਤਾਂ ਨੇ ਇਹ ਦੱਸਦੀਆਂ ਨੇ ਕਿ ਸਾਡੇ ਬੱਚਿਆਂ ਨੂੰ ਕਿਵੇਂ ਭੜਕਾਇਆ ਜਾਂਦਾ ਤੇ ਮਾਰਿਆ ਜਾਂਦਾ। ਮੈਂ ਬੇਨਤੀ ਇਹੀ ਕਰਾਂਗਾ ਕਿ ਜਿਹੜੇ ਵੀ ਵਿਦੇਸ਼ਾਂ ਵਿੱਚ ਵੀ ਮੇਰੀ ਗੱਲ ਸੁਣ ਰਹੇ ਨੇ, ਜੇ ਉਹ ਸੁਹਿਰਦ ਨੇ
ਤਾਂ ਬੱਚਿਆਂ ਨੂੰ ਪੰਜਾਬ ਦੇ ਵਿੱਚ ਇਹੀ ਮੈਸੇਜ, ਹਿੰਦੁਸਤਾਨ ਦੇ ਵਿੱਚ ਇਹੀ ਮੈਸੇਜ ਦੇਣ ਕਿ ਜਥੇਬੰਦ ਹੋ ਕੇ ਦ੍ਰਿੜਤਾ ਦੇ ਨਾਲ ਖਾਲਿਸਤਾਨ ਦੀ ਲਹਿਰ ਨੂੰ ਅੱਗੇ ਵਧਾਉਣ, ਆਪ ਮੁਹਾਰੇ ਹੋ ਕੇ ਉਹ ਕੋਈ ਵੀ ਜਿਹੜੀ ਕਾਰਵਾਈ ਹੈ ਉਹ ਨਾ ਕਰਨ। ਜੀ ਬਿਲਕੁਲ ਬਿਲਕੁਲ ਵੀਰ ਜੀ, ਸਰ ਧੰਨਵਾਦ ਕਿ ਤੁਸੀਂ ਸਾਨੂੰ ਇਸ ਸਮਾਗਮ ਬਾਰੇ ਵੀ ਵੇਰਵਾ ਦਿੱਤਾ ਅਤੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਵੀ ਸਾਂਝੇ ਕੀਤੇ। ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਅਸੀਂ ਤੁਹਾਡੇ ਕੋਲ ਇਸ ਦੇ ਨਾਲ ਇਜਾਜ਼ਤ ਲੈਣੇ ਆ ਵੀਰ ਜੀ। ਥੈਂਕ ਯੂ ਸੋ ਮਚ। ਇੱਕ ਬੇਨਤੀ ਮੈਂ ਭੁੱਲ ਗਿਆ ਸੀ, ਅਸੀਂ ਪਾਰਟੀ ਨੇ ਫੈਸਲਾ ਕੀਤਾ ਤੇ ਅਸੀਂ ਜੰਮੂ ਜਾ ਕੇ ਪਰਿਵਾਰ ਤੋਂ ਬੇਨਤੀ ਕਰਕੇ ਲੈ ਲਈ ਸੇਵਾ। ਅਸੀਂ ਜਿਹੜਾ ਸ਼ਹੀਦ ਜਸਜੀਤ ਸਿੰਘ ਜੰਮੂ ਹੋਏ ਨੇ ਜੀ, ਉਹਨਾਂ ਦੀ ਸਾਰਾ ਜਿਹੜਾ ਭੋਗ ਦਾ ਖਰਚਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਰੇਗਾ ਤੇ ਸੰਤ ਭਿੰਡਰਾਂ ਵਾਲਿਆਂ ਦੇ ਨਾਮ ਤੇ ਪਿਓਰ ਗੋਲਡ ਦਾ ਇੱਕ ਗੋਲਡ ਮੈਡਲ ਜਿਹੜਾ ਅਸੀਂ ਉਹ ਪਰਿਵਾਰ ਨੂੰ ਉੱਥੇ 13 ਤਰੀਕ ਨੂੰ ਭੋਗ ਤੇ ਦੇਣਾ ਹੈ। ਇਹ ਅਮਰੀਕਾ ਦੀ ਜਿਹੜੀ ਸਾਡੀ ਪਾਰਟੀ ਹੈ ਉਹਨੇ ਸੇਵਾ ਕੀਤੀ ਹੈ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਡਾਇਰੈਕਸ਼ਨ ਦੇ ਨਾਲ ਅਸੀਂ ਉੱਥੇ ਬੇਨਤੀ ਪਰਿਵਾਰ ਨੂੰ ਕਰ ਰਹੇ ਸੀ। 13 ਨੂੰ ਜਾ ਕੇ ਅਸੀਂ ਤੇ ਸੰਪੂਰਨ ਕਰਾਂਗੇ। ਇਹ ਸਾਡੇ ਸੁਭਾਗ ਨੇ ਤੇ ਪਰਿਵਾਰ ਨੇ ਸਾਨੂੰ ਸੇਵਾ ਦਿੱਤੀ ਹੈ। ਜੀ ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਵੀ ਇਨਫੋਰਮੇਸ਼ਨ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਵੀਰ ਜੀ। ਤੇ ਵੀਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।